ਅਗਲੀ ਖਬਰ ਵੱਲ ਚਲੀਏ। ਯੂਨੀਅਨਸ ਜੋ ਆ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਕਰਨ ਜਾ ਰਹੀਆਂ, ਟੀਮਸਟਰ ਯੂਨੀਅਨ ਤੇ ਹੋਰ ਬਹੁਤ ਸਾਰੇ ਲੋਕ, ਕਿਉਂਕਿ ਲਾਸ ਐਂਜਲਸ ਸ਼ਹਿਰ ਨੂੰ ਹੁਣ ਇੱਕ ਵਾਰੀ ਫੇਰ ਜੋ ਵੇਮੋ ਕੰਪਨੀ ਹੈਗੀ ਆ, ਵਾਈਮੋ ਡਰਾਈਵਰਲੈਸ ਟੈਕਸੀ ਵਾਲੀ, ਉੱਥੇ ਐਕਸਪੈਂਡ ਕਰਨ ਜਾ ਰਹੀ ਹੈਗੀ ਆ। ਆਟੋਨੋਮਸ ਕਾਰ ਸਰਵਿਸ ਵਾਈਮੋ ਨੇ ਅੱਜ ਅਨਾਉਂਸ ਕੀਤਾ ਆ। ਤੇ ਟੀਮਸਟਰ ਯੂਨੀਅਨ ਤੇ ਤਿੰਨ ਲੇਬਰ ਆਰਗੇਨਾਈਜੇਸ਼ਨਸ ਉਹ ਅੱਜ ਪ੍ਰੋਟੈਸਟ ਕਰਨ ਜਾ ਰਹੀਆਂ ਲਾਸ ਐਂਜਲਸ ਸਿਟੀ ਹਾਲ ਦੇ ਸਾਹਮਣੇ। ਤੇ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਸੈਨ ਫਰਾਂਸਿਸਕੋ ਦੇ ਵਿੱਚ ਫੀਨਿਕਸ ਦੇ ਵਿੱਚ ਵੇਮੋ ਆ ਜੋ ਉਹ ਸਰਵਿਸ ਚੱਲ ਰਹੀ ਹੈਗੀ ਆ। ਤੇ ਹੁਣ ਲਾਸ ਐਂਜਲਸ ਵਿੱਚ ਐਕਸਪੈਂਡ ਕਰਨ ਨੂੰ ਤੇ ਸੈਨ ਫਰਾਂਸਿਸਕੋ ਦੇ ਜਿਹੜੇ ਸਵਰਬਨ ਟਾਊਨਸ ਹੈਗੇ ਆ ਉਹਨਾਂ ਦੇ ਵਿੱਚ ਐਕਸਪੈਂਡ ਕਰਨ ਨੂੰ ਵਾਈਮੋ ਨੇ ਜਿਹੜੀ ਆ ਅਨਾਉਂਸਮੈਂਟ ਕੀਤੀ ਹੈਗੀ ਆ। ਕਹਿੰਦੇ ਵੀ ਇਹ ਗੂਗਲ ਦੀ ਆਫਸ਼ੂਟ ਆ, 2016 ਚ ਸ਼ੁਰੂ ਹੋਈ ਸੀ। ਤੇ ਉਹਨਾਂ ਨੇ ਇਹ ਕਿਹਾ ਵੀ ਲਾਸ ਐਂਜਲਸ ਚ ਆਲਰੇਡੀ ਅਸੀਂ ਸਰਵੇ ਕਰ ਲਿਆ, 50,000 ਲੋਕ ਰੈਡੀ ਹੈਗੇ ਆ ਫ੍ਰੀ ਟੈਸਟ ਰਾਈਡਸ ਦੇ ਲਈ। ਜਿਹੜੀਆਂ ਇਹ ਕਾਰਸ ਆ ਬਿਨਾਂ ਡਰਾਈਵਰ ਤੋਂ ਹੈਗੀਆਂ। ਬਹੁਤ ਸਾਰੇ ਸਰੋਤੇ ਆਪਣੇ ਪਿਛਲੇ ਸੰਡੇ ਨੂੰ ਜਦੋਂ ਸੈਨ ਫਰਾਂਸਿਸਕੋ ਗਏ ਆ, ਆਪਾਂ ਉੱਥੇ ਗਏ ਸੀ ਰੈਫਰੈਂਡਮ ਦੇ ਸੰਬੰਧ ਦੇ ਵਿੱਚ। ਤੁਸੀਂ ਦੇਖਿਆ ਹੋਣਾ ਸੈਨ ਫਰਾਂਸਿਸਕੋ ਦੀਆਂ ਸੜਕਾਂ ਦੇ ਉੱਤੇ ਜਿਹੜੀ ਵਾਈਮੋ ਦੀਆਂ ਕਾਰਸ ਆ ਉਹ ਆਮ ਉੱਥੇ ਘੁੰਮਦੀਆਂ ਸੀ। ਜੀ, ਅਗਲੀ ਗੱਲ ਕਰੀਏ, ਟੈਸਲਾ ਦੇ ਦੁਆਰਾ 2.2 ਮਿਲੀਅਨ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਨੂੰ ਰੀਕਾਲ ਕੀਤਾ ਜਿਹੜਾ ਉਹ ਜਾ ਰਿਹਾ ਆ। ਮਾਮਲਾ ਜਿਹੜਾ ਕੋਈ ਜ਼ਿਆਦਾ ਗੰਭੀਰ ਨਹੀਂ, ਛੋਟਾ ਹੀ ਆ। ਕਹਿੰਦੇ ਵਾਰਨਿੰਗ ਲਾਈਟ ਦੇ ਜਿਹੜੇ ਫੌਂਟ ਸਾਈਜ਼ ਆ ਉਸ ਨੂੰ ਜਿਹੜਾ ਉਹ ਲੈ ਕੇ ਰੀਸੈਂਟਲੀ ਪਹਿਲਾਂ ਵੀ ਟੈਸਲਾ ਦੀਆਂ ਗੱਡੀਆਂ ਨੂੰ ਜਿਹੜਾ ਉਹ ਰੀਕਾਲ ਕੀਤਾ ਗਿਆ ਸੀਗਾ। ਕਹਿੰਦੇ ਵੀ ਵਾਰਨਿੰਗ ਲਾਈਟ ਜ਼ਿਆਦਾ ਛੋਟੀ ਆ, ਸੋ ਉਸ ਨੂੰ ਜਿਹੜਾ ਟੈਸਲਾ ਐਡਰੈਸ ਕਰਨਗੇ ਇੱਕ ਸੌਫਟਵੇਅਰ ਅਪਡੇਟ ਦੇ ਨਾਲ। ਯੂਜਲੀ ਕਈ ਵਾਰੀ ਇਹਨਾਂ ਇਲੈਕਟ੍ਰਿਕ ਗੱਡੀਆਂ ਦੇ ਜਿਹੜੇ ਸੌਫਟਵੇਅਰਸ ਆ ਓਵਰ ਦਾ ਏਅਰ ਵੀ ਜਿਹੜੇ ਅਪਡੇਟ ਹੋ ਜਾਂਦੇ ਆ। ਪਰ ਟੈਸਲਾ ਕਹਿ ਰਿਹਾ ਵੀ ਤੁਸੀਂ ਆਪਣੀਆਂ ਗੱਡੀਆਂ ਆ ਉਹ ਸਾਡੇ ਇਹਨਾਂ ਦੇ ਤਾਂ ਹੁਣ ਡੀਲਰ ਵੀ ਨਹੀਂ ਹੈਗੇ, ਜਿੱਥੇ ਜਿੱਥੇ ਵੀ ਇਹ ਕਹਿੰਦੇ ਆ ਵੀ ਉਹ ਵਾਪਸ ਘੱਲ ਕੇ ਤਾਂ ਇਹਨਾਂ ਨੂੰ ਅਪਡੇਟ ਜਿਹੜੀਆਂ ਆ ਉਹ ਤੁਸੀਂ ਜ਼ਰੂਰ ਕਰਵਾ ਲਓ। ਸੋ NTSB ਨੇ, ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਸ ਨੋਟਿਸ ਦੇ ਵਿੱਚ ਇਹਨਾਂ ਨੂੰ ਇਹ ਕਰਨ ਦੇ ਲਈ ਆਖਿਆ ਆ। ਜ਼ਿਆਦਾ ਜਿਹੜਾ ਪ੍ਰਭਾਵ ਕਹਿੰਦੇ ਆ ਵੀ ਇਹ ਮਾਡਲ 3 ਵਹੀਕਲਸ ਦੇ ਉੱਤੇ ਪਹਿਲਾਂ ਵੀ ਜਿਹੜਾ ਇੱਕ ਆਇਆ ਸੀ, ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਜੁਲਾਈ ਦੇ ਵਿੱਚ, ਜਿਸ ਵਿੱਚ 2000 ਤੋਂ ਵੱਧ ਕੰਪਲੇਂਟ ਆਈਆਂ ਵੀ 2023 ਦੇ ਮਾਡਲ Y ਤੇ ਮਾਡਲ 3 ਵਹੀਕਲਸ ਆ ਉਹ ਸਟੀਅਰਿੰਗ ਦਾ ਕੰਟਰੋਲ ਹੀ ਜਿਹੜਾ ਉਹ ਲਾਸਟ ਹੋ ਜਾਂਦਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਯੂਨੀਅਨਸ ਜੋ ਆ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਕਰਨ ਜਾ ਰਹੀਆਂ, ਟੀਮਸਟਰ ਯੂਨੀਅਨ ਤੇ ਹੋਰ ਬਹੁਤ ਸਾਰੇ ਲੋਕ, ਕਿਉਂਕਿ ਲਾਸ ਐਂਜਲਸ ਸ਼ਹਿਰ ਨੂੰ ਹੁਣ ਇੱਕ ਵਾਰੀ ਫੇਰ ਜੋ ਵੇਮੋ ਕੰਪਨੀ ਹੈਗੀ ਆ, ਵਾਈਮੋ ਡਰਾਈਵਰਲੈਸ ਟੈਕਸੀ ਵਾਲੀ, ਉੱਥੇ ਐਕਸਪੈਂਡ ਕਰਨ ਜਾ ਰਹੀ ਹੈਗੀ ਆ। ਆਟੋਨੋਮਸ ਕਾਰ ਸਰਵਿਸ ਵਾਈਮੋ ਨੇ ਅੱਜ ਅਨਾਉਂਸ ਕੀਤਾ ਆ। ਤੇ ਟੀਮਸਟਰ ਯੂਨੀਅਨ ਤੇ ਤਿੰਨ ਲੇਬਰ ਆਰਗੇਨਾਈਜੇਸ਼ਨਸ ਉਹ ਅੱਜ ਪ੍ਰੋਟੈਸਟ ਕਰਨ ਜਾ ਰਹੀਆਂ ਲਾਸ ਐਂਜਲਸ ਸਿਟੀ ਹਾਲ ਦੇ ਸਾਹਮਣੇ। ਤੇ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਸੈਨ ਫਰਾਂਸਿਸਕੋ ਦੇ ਵਿੱਚ ਫੀਨਿਕਸ ਦੇ ਵਿੱਚ ਵੇਮੋ ਆ ਜੋ ਉਹ ਸਰਵਿਸ ਚੱਲ ਰਹੀ ਹੈਗੀ ਆ। ਤੇ ਹੁਣ ਲਾਸ ਐਂਜਲਸ ਵਿੱਚ ਐਕਸਪੈਂਡ ਕਰਨ ਨੂੰ ਤੇ ਸੈਨ ਫਰਾਂਸਿਸਕੋ ਦੇ ਜਿਹੜੇ ਸਵਰਬਨ ਟਾਊਨਸ ਹੈਗੇ ਆ ਉਹਨਾਂ ਦੇ ਵਿੱਚ ਐਕਸਪੈਂਡ ਕਰਨ ਨੂੰ ਵਾਈਮੋ ਨੇ ਜਿਹੜੀ ਆ ਅਨਾਉਂਸਮੈਂਟ ਕੀਤੀ ਹੈਗੀ ਆ। ਕਹਿੰਦੇ ਵੀ ਇਹ ਗੂਗਲ ਦੀ ਆਫਸ਼ੂਟ ਆ, 2016 ਚ ਸ਼ੁਰੂ ਹੋਈ ਸੀ। ਤੇ ਉਹਨਾਂ ਨੇ ਇਹ ਕਿਹਾ ਵੀ ਲਾਸ ਐਂਜਲਸ ਚ ਆਲਰੇਡੀ ਅਸੀਂ ਸਰਵੇ ਕਰ ਲਿਆ, 50,000 ਲੋਕ ਰੈਡੀ ਹੈਗੇ ਆ ਫ੍ਰੀ ਟੈਸਟ ਰਾਈਡਸ ਦੇ ਲਈ। ਜਿਹੜੀਆਂ ਇਹ ਕਾਰਸ ਆ ਬਿਨਾਂ ਡਰਾਈਵਰ ਤੋਂ ਹੈਗੀਆਂ। ਬਹੁਤ ਸਾਰੇ ਸਰੋਤੇ ਆਪਣੇ ਪਿਛਲੇ ਸੰਡੇ ਨੂੰ ਜਦੋਂ ਸੈਨ ਫਰਾਂਸਿਸਕੋ ਗਏ ਆ, ਆਪਾਂ ਉੱਥੇ ਗਏ ਸੀ ਰੈਫਰੈਂਡਮ ਦੇ ਸੰਬੰਧ ਦੇ ਵਿੱਚ। ਤੁਸੀਂ ਦੇਖਿਆ ਹੋਣਾ ਸੈਨ ਫਰਾਂਸਿਸਕੋ ਦੀਆਂ ਸੜਕਾਂ ਦੇ ਉੱਤੇ ਜਿਹੜੀ ਵਾਈਮੋ ਦੀਆਂ ਕਾਰਸ ਆ ਉਹ ਆਮ ਉੱਥੇ ਘੁੰਮਦੀਆਂ ਸੀ। ਜੀ, ਅਗਲੀ ਗੱਲ ਕਰੀਏ, ਟੈਸਲਾ ਦੇ ਦੁਆਰਾ 2.2 ਮਿਲੀਅਨ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਨੂੰ ਰੀਕਾਲ ਕੀਤਾ ਜਿਹੜਾ ਉਹ ਜਾ ਰਿਹਾ ਆ। ਮਾਮਲਾ ਜਿਹੜਾ ਕੋਈ ਜ਼ਿਆਦਾ ਗੰਭੀਰ ਨਹੀਂ, ਛੋਟਾ ਹੀ ਆ। ਕਹਿੰਦੇ ਵਾਰਨਿੰਗ ਲਾਈਟ ਦੇ ਜਿਹੜੇ ਫੌਂਟ ਸਾਈਜ਼ ਆ ਉਸ ਨੂੰ ਜਿਹੜਾ ਉਹ ਲੈ ਕੇ ਰੀਸੈਂਟਲੀ ਪਹਿਲਾਂ ਵੀ ਟੈਸਲਾ ਦੀਆਂ ਗੱਡੀਆਂ ਨੂੰ ਜਿਹੜਾ ਉਹ ਰੀਕਾਲ ਕੀਤਾ ਗਿਆ ਸੀਗਾ। ਕਹਿੰਦੇ ਵੀ ਵਾਰਨਿੰਗ ਲਾਈਟ ਜ਼ਿਆਦਾ ਛੋਟੀ ਆ, ਸੋ ਉਸ ਨੂੰ ਜਿਹੜਾ ਟੈਸਲਾ ਐਡਰੈਸ ਕਰਨਗੇ ਇੱਕ ਸੌਫਟਵੇਅਰ ਅਪਡੇਟ ਦੇ ਨਾਲ। ਯੂਜਲੀ ਕਈ ਵਾਰੀ ਇਹਨਾਂ ਇਲੈਕਟ੍ਰਿਕ ਗੱਡੀਆਂ ਦੇ ਜਿਹੜੇ ਸੌਫਟਵੇਅਰਸ ਆ ਓਵਰ ਦਾ ਏਅਰ ਵੀ ਜਿਹੜੇ ਅਪਡੇਟ ਹੋ ਜਾਂਦੇ ਆ। ਪਰ ਟੈਸਲਾ ਕਹਿ ਰਿਹਾ ਵੀ ਤੁਸੀਂ ਆਪਣੀਆਂ ਗੱਡੀਆਂ ਆ
ਉਹ ਸਾਡੇ ਇਹਨਾਂ ਦੇ ਤਾਂ ਹੁਣ ਡੀਲਰ ਵੀ ਨਹੀਂ ਹੈਗੇ। ਜਿੱਥੇ-ਜਿੱਥੇ ਵੀ ਇਹ ਕਹਿੰਦੇ ਆ ਵੀ ਉਹ ਵਾਪਸ ਘੱਲ ਕੇ ਤਾਂ ਇਹਨਾਂ ਨੂੰ ਅਪਡੇਟ ਜਿਹੜੀਆਂ ਆ ਉਹ ਤੁਸੀਂ ਜ਼ਰੂਰ ਕਰਵਾ ਲਓ। ਸੋ NTSB ਨੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਸ ਨੋਟਿਸ ਦੇ ਵਿੱਚ ਇਹਨਾਂ ਨੂੰ ਇਹ ਕਰਨ ਦੇ ਲਈ ਆਖਿਆ ਆ। ਜ਼ਿਆਦਾ ਜਿਹੜਾ ਪ੍ਰਭਾਵ ਕਹਿੰਦੇ ਆ ਵੀ ਇਹ ਮਾਡਲ 3 ਵਹੀਕਲਸ ਦੇ ਉੱਤੇ ਪਹਿਲਾਂ ਵੀ ਜਿਹੜਾ ਇੱਕ ਆਇਆ ਸੀ, ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਜੁਲਾਈ ਦੇ ਵਿੱਚ, ਜਿਸ ਵਿੱਚ 2000 ਤੋਂ ਵੱਧ ਕੰਪਲੇਂਟ ਆਈਆਂ ਵੀ 2023 ਦੇ ਮਾਡਲ Y ਤੇ ਮਾਡਲ 3 ਵਹੀਕਲਸ ਆ ਉਹ ਸਟੀਅਰਿੰਗ ਦਾ ਕੰਟਰੋਲ ਹੀ ਜਿਹੜਾ ਉਹ ਲੋਸਟ ਹੋ ਜਾਂਦਾ ਸੀ। ਜੀ।